अस्सलाम वालेकुम। उम्मीद है ठीक होवोगे। अगला सिलसिला शुरू करने हैं। ਜਦੋਂ ਬੂਦੀਆ ਤੇ ਸੋਸਤਾਨ ਦੇ ਵਿੱਚ ਮੁਹੰਮਦ ਬਿਨ ਕਾਸਮ ਨੇ ਆਪਣੇ ਇੰਤਜ਼ਾਮਾਤ ਪੂਰੇ ਕੀਤੇ, ਉਸ ਤੋਂ ਬਾਅਦ ਉਹ ਅੱਗੇ ਵਧਿਆ। ਅੱਗੇ ਹੈਗਾ ਸੀ ਕੋਹਲ ਦਾ ਕਿਲਾ। ਉਹ ਕਿਲਾ ਉਹਨੇ ਜਾ ਕੇ ਫਤਹ ਕੀਤਾ, ਉੱਥੇ ਆਪਣਾ ਜਿਹੜਾ ਵਾਲੀ ਮੁਕਰਰ ਕੀਤਾ, ਬੰਦਾ ਆਪਣਾ ਉੱਥੇ ਭਾਇਆ ਉੱਥੇ ਦੇ ਤਖਤ ਤੇ ਉਹ ਵਾਪਸ ਆਇਆ। ਵਾਪਸ ਆਣ ਡਿਆ ਸੀ ਜਦੋਂ, ਤੇ ਉਹਨੂੰ ਪਤਾ ਲੱਗਾ ਕਿ ਸੀਵਨ ਦੇ ਵਿੱਚ ਜਿਹੜਾ ਵੀ ਇੱਕ ਛੋਟੀ ਜਿਹੀ ਬਗਾਵਤ ਹੋਈ ਹੈ। ਉਹਨੇ ਘੋੜੇ ਦੜਾਏ ਬਗਾਵਤ ਨੂੰ ਖਤਮ ਕਰਨ ਵਾਸਤੇ। ਉੱਥੇ ਆਇਆ, ਉੱਥੇ ਆ ਕੇ ਉਹਨੇ ਜਿਹੜਾ ਵੀ ਬਗਾਵਤ ਕੁਚਲ ਦਿੱਤੀ। ਉਸ ਤੋਂ ਬਾਅਦ ਜਿਹੜਾ ਹੈ ਉਹਨੂੰ ਡਰ ਸੀ ਤਿੰਨ ਜਗ੍ਹਾ ਤੋਂ। ਇੱਕ ਹੈਗਾ ਸੀ ਅਸ਼ਬਹਾਰ, ਉਹਨੂੰ ਜਹਿਮਨੀ ਕਹਿੰਦੇ ਨੇ। ਦੂਸਰਾ ਬੇਟ ਦਾ ਕਿਲਾ, ਉਹਨੂੰ ਠੱਠਾ ਕਹਿੰਦੇ ਨੇ ਅੱਜ ਦੇ ਦੌਰ ਦੇ ਵਿੱਚ। ਤੇ ਇੱਕ ਹੋਰ ਜਿਹੜਾ ਵੇ ਉਹ ਹੈਗਾ ਸੀ ਸੂਰਤ। ਇਹ ਤਿੰਨ ਅੱਗੇ ਉਹਨੇ ਫਤਹ ਕਰਨੀਆਂ ਸੀ, ਤੇ ਇਹ ਤਿੰਨੇ ਦੇ ਤਿੰਨੇ ਇਲਾਕੇ ਜਿਹੜੇ ਨੇ, ਤਿੰਨੇ ਦੇ ਤਿੰਨੇ ਕਿਲੇ ਜਿਹੜੇ ਨੇ, ਇਹ ਦਰਿਆ ਤੋਂ ਲਹਿੰਦੇ ਪਾਸੇ। ਇਹ ਸੋਚ ਚੁੱਕਿਆ ਸੀ ਕਿ ਮੈਂ ਜਦੋਂ ਚੜ੍ਹਦੇ ਪਾਸੇ ਵੱਲ ਜਾਣਾ ਵੇ, ਮੈਂ ਪਿੱਛੇ ਕੋਈ ਐਸੀ ਸ਼ਹਿਰ ਨਹੀਂ ਛੱਡ ਕੇ ਜਾਣੀ ਜਿਹਦੀ ਵਜ੍ਹਾ ਤੋਂ ਮੈਨੂੰ ਪਿਛਾਂ ਦੀ ਫਿਕਰ। ਖੁਰੈਮ ਬਿਨ ਉਮਰ ਨੂੰ ਰਾਜਾ ਵਾਂਗਾ ਜਿਹੜਾ ਸੀ ਉਹਦੀ ਮਦਦ ਵਾਸਤੇ ਭੇਜਿਆ ਸੀ। ਖੁਰੈਮ ਬਿਨ ਉਮਰ ਜਦੋਂ ਵਾਂਗੇ ਕੋਲ ਪਹੁੰਚਿਆ, ਉੱਥੇ ਜਾ ਕੇ ਪਤਾ ਲੱਗਾ ਕਿ ਜਿਹੜਾ ਮੋਹਲ ਹੈ, ਇਹ ਮੋਹਲ ਉਹੀ ਬੰਦਾ ਵੇ ਜਿਹਨੇ ਮੁਸਲਮਾਨਾਂ ਦੇ ਬੈਰੀ ਜਹਾਜ਼ ਲੁੱਟੇ ਸੀ, ਮੁਸਲਮਾਨ ਔਰਤਾਂ ਤੇ ਮਰਦਾਂ ਨੂੰ ਕੈਦੀ ਬਣਾਇਆ ਸੀ। ਇਹ ਉਹ ਬੰਦਾ ਹੈ। ਉਹ ਜਿਹੜਾ ਹੈ ਵਾਂਗੇ ਨੂੰ ਤੜੀਆਂ ਲਾਣ ਡਿਆ ਹੈ, ਉਹਨੂੰ ਇਹ ਵੀ ਕਹਿਣ ਡਿਆ ਤੂੰ ਵਿੱਚੋਂ ਵਿੱਚ ਮੁਸਲਮਾਨਾਂ ਨਾਲ ਰਲ ਗਿਆ ਤੇ ਸਾਡੇ ਖਿਲਾਫ ਤੂੰ ਲੜਨ ਡਿਆ ਹੈ। ਇਸ ਚੀਜ਼ ਨੂੰ ਮੱਦੇ-ਨਜ਼ਰ ਰੱਖਦਿਆਂ ਹੋਇਆਂ ਇੱਕ ਵਾਰੀ ਪਹਿਲੇ ਵੀ ਮੁਹੰਮਦ ਬਿਨ ਕਾਸਮ ਨੇ ਆਪਣਾ ਲਸ਼ਕਰ ਭੇਜਿਆ ਸੀ ਉਧਰ, ਤੇ ਉਤੋਂ ਜਿਹੜਾ ਮੋਹਲ ਇਹ ਦੌੜ ਗਿਆ। ਐਤਕੀ ਜਿਹੜਾ ਵੇ ਆਪਸ ਦੇ ਵਿੱਚ ਸਲਾਹ ਮਸ਼ਵਰੇ ਹੋਏ। ਸਲਾਹ ਮਸ਼ਵਰੇ ਤੋਂ ਬਾਅਦ ਇਹ ਤੈਅ ਪਾਇਆ ਕਿ ਸਮੁੰਦਰ ਦੇ ਲਾਗੇ ਜਿਹੜਾ ਵੇ ਜਿੱਥੇ ਕਸ਼ਤੀਆਂ ਨੇ ਮੋਹਲ ਦੇ ਲੋਕਾਂ ਦੀਆਂ, ਉੱਥੇ ਵਾਂਗਾ ਜਿਹੜਾ ਹੈ ਉਹ ਆਪਣੇ ਤੀਰਅੰਦਾਜ਼ ਭਾਏਗਾ। ਕਸ਼ਤੀਆਂ ਤੇ ਬਸਤੀਆਂ ਦੇ ਦਰਮਿਆਨ ਜਿਹੜਾ ਵੇ ਉਹਦਾ ਨਾਮ ਲਿਖਿਆ ਜਾਂਦਾ ਜ਼ਕਵਾਨ। ਜ਼ਕਵਾਨ ਜਿਹੜਾ ਵੇ ਉਹਨੂੰ ਇਹ ਸੀ ਕਿ ਜਿਹੜੇ ਬਸਤੀਆਂ ਤੋਂ ਭੱਜ ਕੇ ਦੌੜਨਗੇ ਤੂੰ ਉਹਨਾਂ ਨਾਲ ਲੜਨਾ ਹੈ। ਅਗਰ ਉਹ ਜ਼ਕਵਾਨ ਤੇ ਭਾਰੇ ਹੋ ਕੇ ਕਸ਼ਤੀਆਂ ਤੱਕ ਪਹੁੰਚਣ 'ਚ ਕਾਮਯਾਬ ਹੋਣ ਤੇ ਸਰਦਾਰ ਵਾਂਗਾ ਜਿਹੜਾ ਵੇ ਉਹਨਾਂ ਦੇ ਉੱਤੇ ਤੀਰਅੰਦਾਜ਼ੀ ਕਰਕੇ ਉਹਨਾਂ ਦਾ ਖਾਤਮਾ ਕਰੇ। ਤੇ ਖੁਰੈਮ ਬਿਨ ਉਮਰ ਜਿਹੜਾ ਵੇ ਉਹਨੇ ਇਹ ਕਿਹਾ ਕਿ ਮੈਂ ਪਿਛਲੀ ਰਾਤੀ ਜਿਹੜਾ ਵੇ ਇਹਨਾਂ ਤੇ ਸ਼ਬ ਖੂਨ ਮਾਰਨਾ ਵੇ, ਇਹਨਾਂ ਬਸਤੀਆਂ ਤੇ, ਤਾਂ ਕਿ ਇਹ ਜਿਹੜਾ ਖਤਰਾ ਵੇ ਸਮੁੰਦਰੀ ਕਜ਼ਾਕਾਂ ਵਾਲਾ, ਸਮੁੰਦਰੀ ਡਾਕੂਆਂ ਵਾਲਾ, ਇਹ ਰੋਕ ਸਕੇ। ਐਸੇ ਤਰ੍ਹਾਂ ਦੀ ਜੰਗ ਹੋਈ। ਰਾਤ ਦਾ ਪਿਛਲਾ ਪਹਿਰ ਸੀ। ਖੁਰੈਮ ਬਿਨ ਉਮਰ ਜਿਹੜਾ ਵੇ ਉਹਨੇ ਆਪਣੀ ਫੌਜ ਮੋਹਲ ਦੀਆਂ ਬਸਤੀਆਂ ਦੇ ਉੱਤੇ ਅੱਗ ਵਾਲੇ ਤੀਰ ਜਿਹੜੇ ਨੇ ਉਹ ਬਰਸਵਾਏ। ਉਸ ਤੋਂ ਬਾਅਦ ਘੋੜੇ ਬਸਤੀਆਂ ਵੱਲ ਦੜਾ ਦਿੱਤੇ। ਬਸਤੀ 'ਚ ਲੋਕ ਸੁੱਤੇ ਸੀ, ਹੜਬੋਂਗ ਪਿਆ, ਕਿਸੇ ਨੂੰ ਕਿਸੇ ਦੀ ਖਬਰ ਨਹੀਂ ਸੀ ਇਹ ਕੀ ਹੋ ਗਿਆ। ਤੇ ਉਹਨਾਂ ਨੇ ਜਿਹੜੇ ਮੋਹਲ ਦੇ ਬੰਦੇ ਨੇ ਅੱਗੋਂ ਤਲਵਾਰਾਂ ਚੁੱਕੀਆਂ, ਉਹਨਾਂ ਨਾਲ ਲੜੇ। ਜਿਹੜੇ ਬੰਦੇ ਮੋਹਲ ਦੇ ਬਚ ਗਏ ਤੇ ਮੋਹਲ ਆਪ ਉਹ ਕਸ਼ਤੀਆਂ ਵੱਲ ਦੌੜਿਆ। ਕਸ਼ਤੀਆਂ ਵੱਲ ਦੌੜਦਿਆਂ ਹੋਇਆਂ ਉਹ ਜ਼ਕਵਾਨ ਤੋਂ ਜਿਹੜਾ ਵੇ ਗ੍ਰਿਫਤਾਰ ਹੋਇਆ। ਗ੍ਰਿਫਤਾਰ ਹੋਣ ਤੋਂ ਬਾਅਦ ਦਿਨ ਜਦੋਂ ਚੜ ਗਿਆ ਤੇ ਜ਼ਕਵਾਨ ਖੁਰੈਮ ਬਿਨ ਉਮਰ ਦੇ ਸਾਹਮਣੇ ਮੋਹਲ ਨੂੰ ਲੈ ਕੇ ਹਾਜ਼ਰ ਹੋਇਆ। ਉਸ ਤੋਂ ਬਾਅਦ ਜਿਹੜਾ ਵੇ ਮੋਹਲ ਜਿਹੜਾ ਵੇ ਉਹਨੇ ਗ੍ਰਿਫਤਾਰ ਹੋਣ ਦੇ ਬਾਵਜੂਦ ਮੁਸਲਮਾਨਾਂ ਦੇ ਨਾਲ ਜਿਹੜਾ ਵੇ ਬੜੀਆਂ ਉਹਨਾਂ ਨੂੰ ਤੜੀਆਂ ਛੜੀਆਂ ਲਾਈਆਂ, ਉਹਨੂੰ ਸਜ਼ਾ ਦਿੱਤੀ ਗਈ, ਉਹਦਾ ਸਿਰ ਲਾ ਦਿੱਤਾ। ਤੇ ਖੁਰੈਮ ਬਿਨ ਉਮਰ ਆਪਣਾ ਸਾਰਾ ਲਸ਼ਕਰ ਲੈ ਕੇ ਮੁਹੰਮਦ ਬਿਨ ਕਾਸਮ ਦੇ ਕੋਲ ਚਲਾ। ਉਸ ਤੋਂ ਬਾਅਦ ਕਿਲਾ ਅਸ਼ਬਹਾਰ ਤੱਕ ਮੁਹੰਮਦ ਬਿਨ ਕਾਸਮ ਕਿਉਂਕਿ ਆ ਗਿਆ ਸੀ, ਕਿਲਾ ਅਸ਼ਬਹਾਰ ਵਾਲਿਆਂ ਨੇ ਬੜਾ ਇੰਤਜ਼ਾਮ ਕੀਤਾ ਸੀ ਕਿ ਹੁਣ ਮੁਸਲਮਾਨਾਂ ਨੇ ਇੱਧਰ ਨੂੰ ਜਾਣਾ ਵੇ। ਉਹਨਾਂ ਨੇ ਸ਼ਹਿਰ ਤੋਂ ਬਾਹਰ ਜਿਹੜਾ ਏ ਖਾਲੇ ਜਿਹੜੇ ਨੇ, ਵੱਡੇ ਨਾਲੇ ਜਿਹੜੇ ਨੇ ਉਹ ਕੱਢੇ, ਜਿਹਨੂੰ ਖੰਦਕ ਕਿਹਾ ਜਾਂਦਾ ਹੈ, ਉਹ ਉਹਨਾਂ ਨੇ ਕੱਢੇ। ਉਸ ਤੋਂ ਬਾਅਦ ਆਪਣੀ ਤਾਦਾਦ ਜਿਹੜੀ ਏ ਉਹ ਇਹ ਜ਼ਾਹਰ ਹੋਣ ਹੀ ਨਾ ਕਿਸੇ ਤੱਕ ਦਿੱਤੀ ਕਿ ਕਿੰਨੇ ਸਿਪਾਹੀ ਅੰਦਰ ਆਏ ਨੇ, ਕਿੰਨੀ ਫੌਜ ਏ, ਤਾਂ ਕਿ ਭੇਤ ਜਿਹੜਾ ਵੇ ਮੁਸਲਮਾਨਾਂ ਦੇ ਹੱਥੀਂ ਨਾ ਪਵੇ। ਮੁਹੰਮਦ ਬਿਨ ਕਾਸਮ ਜਦੋਂ ਅਸ਼ਬਹਾਰ ਆਇਆ ਵੇ, ਜਹਮ ਜਿਹਨੂੰ ਕਹਿੰਦੇ ਨੇ, ਉੱਥੇ ਆ ਕੇ ਉਹਨੇ ਜਿਹੜਾ ਵੇ ਸ਼ਹਿਰ ਦਾ ਮੁਹਾਸਰਾ ਕੀਤਾ। ਮੁਹਾਸਰੇ ਦੇ ਵਿੱਚ ਉਹਨੇ ਇਹ ਕਿਹਾ
ਕਿ ਹੋ ਸਕਦਾ ਹੈ ਇਹ ਰਾਤ ਨੂੰ ਕਿਲੇ ਦੇ ਬੂਹੇ ਖੋਲ ਕੇ ਸਾਡੀ ਫੌਜ ਦੇ ਉੱਤੇ ਕਿਸੇ ਪਾਸਿਓਂ ਵੀ ਜਿਹੜਾ ਵੇ ਸ਼ੱਬ ਖੂਨ ਮਾਰ ਸਕਦੇ ਨੇ। ਉਹਦੇ ਵਾਸਤੇ ਪਹਿਰਾ ਰਾਤ ਦਾ ਸਖਤ ਤੋਂ ਸਖਤ ਕੀਤਾ ਜਾਏ। 2-3 ਦਿਨ ਜਿਹੜਾ ਵੇ ਮਾਸਰੇ ਨੂੰ ਲੰਘ ਗਏ। ਉਸ ਤੋਂ ਬਾਅਦ ਇਹ ਹੋਇਆ ਕਿ ਜਿਹੜੇ ਅਸ਼ਬਹਾਰ ਵਾਲੇ ਲੋਕ ਸਨ ਉਹਨਾਂ ਨੇ ਇੱਕ ਦਿਨ ਬੂਹਾ ਖੋਲਿਆ, ਧੜਾ ਧੜ ਬਾਹਰ ਆਏ ਘੋੜੇ ਦੜਾਂ, ਹਾਲ ਪੈ ਗਈ ਕਿ ਕਿਲੇ ਵਾਲੇ ਬਾਹਰ ਨਿਕਲ ਆਏ ਨੇ। ਮੁਹੰਮਦ ਬਿਨ ਕਾਸਮ ਨੇ ਇਹਦੇ ਵਾਸਤੇ ਇੱਕ ਜਿਹੜਾ ਵੇ ਆਪਣਾ ਤਿਆਰ ਕੀਤਾ ਸੀ, ਉਹਨੇ ਇਹ ਤਿਆਰ ਕੀਤਾ ਸੀ ਕਿ ਜਦੋਂ ਇਹ ਕਿਲੇ ਤੋਂ ਬਾਹਰ ਆ ਜਾਣ ਤੇ ਜਿਹੜੇ ਦਰਵਾਜ਼ੇ ਤੋਂ ਆਣ ਸੱਜੇ ਤੇ ਖੱਬੇ ਵਾਲੇ ਪਾਸੇ ਖੰਦਕਾਂ ਤੋਂ ਬਾਅਦ ਜਿਹੜੇ ਲੋਕ ਉੱਥੇ ਬੈਠੇ ਨੇ ਪਹਿਰਾ ਦੇ ਕੇ, ਉਹ ਜਿਹੜੇ ਨੇ ਇਹਨਾਂ ਦਾ ਪਿੱਛੋਂ ਰਾਹ ਬੰਦ ਕਰਦੇ ਨੇ, ਇਹਨਾਂ ਨੂੰ ਘੇਰੇ ਚ ਲੈਣੇ। ਉਹੀ ਗੱਲ ਹੋਈ, ਅਸ਼ਬਹਾਰ ਦਾ ਜਿਹੜਾ ਲਸ਼ਕਰ ਸੀ ਉਹਦੀ ਤਾਦਾਦ ਸਾਨੂੰ ਕਿਤੇ ਨਹੀਂ ਮਿਲੀ ਹੈ। ਉਹ ਜਦੋਂ ਕਿਲੇ ਚੋਂ ਬਾਹਰ ਆਏ, ਉਹੀ ਜਿਹੜੀ ਪੁਰਾਣੀ ਜਿਹੜੀ ਇਹ ਤਕਨੀਕ ਸੀ ਮੁਹੰਮਦ ਬਿਨ ਕਾਸਮ ਦੀ, ਉਹਨੇ ਵੇਖਿਆ ਜੀ ਬਾਹਰ ਆ ਰਹੇ ਨੇ ਘੋੜੇ ਜਿਹੜੇ ਨੇ ਉਹਨਾਂ ਦੇ ਅੱਗੇ ਲਾ ਕੇ ਦੜਾਏ। ਉਹ ਜਦੋਂ ਕਿਲੇ ਤੋਂ ਬਹੁਤਾ ਬਾਹਰ ਨਿਕਲ ਆਏ ਉਹਨਾਂ ਨੂੰ ਘੇਰਾ ਪਾ ਲਿਆ। ਘੇਰਾ ਐਸਾ ਪਿਆ, ਲਿਖਣ ਵਾਲਾ ਲਿਖਦਾ ਹੈ ਕੋਈ ਇੱਕ ਅੱਧਾ ਹੀ ਜਿਹੜਾ ਇਹ ਬਚਿਆ ਸੀ, ਬਾਕੀ ਸਾਰੇ ਜਿਹੜੇ ਨੇ ਕਿਲੇ ਵਾਲੇ ਜਿਹੜੇ ਸਨ ਉਹ ਮਾਰੇ ਗਏ ਸਨ ਇਸ ਲੜਾਈ 'ਚ। ਮੁਹੰਮਦ ਬਿਨ ਕਾਸਮ ਨੇ ਕਿਲੇ ਦੇ ਅੰਦਰ ਗਿਆ, ਉੱਥੇ ਦੇ ਲੋਕ ਜਿਹੜੇ ਨੇ ਉਹਨਾਂ ਨੇ ਮੁਹੰਮਦ ਬਿਨ ਕਾਸਮ ਨੂੰ ਜੀ ਆਇਆਂ ਨੂੰ ਕਿਹਾ। ਮੁਹੰਮਦ ਬਿਨ ਕਾਸਮ ਨੇ ਉੱਥੇ ਆਪਣਾ ਇੱਕ ਬੰਦਾ ਜਿਹੜਾ ਵੇ ਉਹਨੂੰ ਲਾਇਆ। ਹੁਕਮਰਾਨ ਅਗਾਂਹ ਨੂੰ ਵੱਧ ਪਿਆ। ਅਗਾਂਹ ਕਿੱਧਰ ਨੂੰ ਵਧਿਆ ਜੀ? ਅਗਾਂਹ ਨੂੰ ਉਹ ਗਿਆ ਕਿਲਾ ਬੇਟ ਵੱਲ। ਕਹਿੰਦੇ ਨੇ ਕਿ ਇਹ ਠੱਠੇ ਦੇ ਲਾਗੇ ਚਾਗੇ ਕਿਤੇ, ਕੁਛ ਲੋਕ ਕਹਿੰਦੇ ਨੇ ਠੱਠਾ ਹੀ ਸੀ, ਕੁਛ ਲੋਕ ਕਹਿੰਦੇ ਨੇ ਕਿ ਇਹ ਠੱਠੇ ਦੇ ਲਾਗੇ ਚਾਗੇ। ਇਹ ਹੁਣ ਉਹ ਆਖਰੀ ਜਿਹੜਾ ਵੇ ਕਿਲਾ ਸੀ ਲਹਿੰਦੇ ਪਾਸੇ ਵਾਲਾ। ਇਸ ਤੋਂ ਬਾਅਦ ਕੋਈ ਐਸਾ ਕਿਲਾ ਨਹੀਂ ਸੀ ਰਹਿ ਗਿਆ ਜਿੱਥੇ ਰਾਜਾ ਦਾਹੜ ਦਾ ਅਮਲ ਦਖਲ ਹੈਗਾ ਸੀ। ਜਦਕਿ ਦੂਸਰੇ ਪਾਸੇ ਜਿਹੜਾ ਕਿਲਾ ਲੱਗਦਾ ਸੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਸੀ। ਰਾਜਾ ਦਾਹੜ ਜਿਹੜਾ ਵੇ ਉਹਨੇ ਪਹਿਰੇਦਾਰ ਬਾਏ ਸੀ, ਕਿਸੇ ਪਾਸਿਓਂ ਮੁਸਲਮਾਨ ਜਿਹੜੇ ਨੇ ਦਰਿਆ ਪਾਰ ਕਰਨ ਤੇ ਉਹਨਾਂ ਨੂੰ ਖਤਮ ਕਰ ਦਿੱਤਾ ਜਾਏ, ਉਹਨਾਂ ਨੂੰ ਦਰਿਆ ਪਾਰ ਕਰਨ ਨਾ ਦਿੱਤਾ ਜਾਏ। ਹੁਣ ਬੇਟ ਦੇ ਕਿਲੇ ਜਦੋਂ ਪਹੁੰਚਿਆ, ਉੱਥੇ ਦਾ ਰਾਜਾ ਮੋਕਾ ਤੇ ਉਹਦੇ ਕੋਲ ਜਿਹੜਾ ਵੇ ਜਬੀਨ ਜਿਹੜਾ ਹੈ, ਜਾਬੀਨ ਉਹਨੂੰ ਕਿਹਾ ਜਾਂਦਾ ਵੇ, ਉਹ ਜਿਹੜਾ ਵੇ ਉੱਥੇ ਆਇਆ ਸੀ। ਹੁਣ ਇਹਦਾ ਇਹ ਹੋਇਆ ਕਿ ਇਹਨਾਂ ਦੋਨਾਂ ਨੇ ਕਿਹਾ ਜੀ ਅਸੀਂ ਕਿਲੇ ਤੋਂ ਬਾਹਰ ਨਿਕਲ ਕੇ ਮੁਸਲਮਾਨਾਂ ਨਾਲ ਲੜਾਈ ਕਰਨੀ ਹੈ, ਕਿਲੇ ਤੋਂ ਬਾਹਰ ਨਿਕਲ ਕੇ ਅਸੀਂ ਲੜਾਈ ਕਰਨੀ ਹੈ, ਅਸੀਂ ਕਿਲੇ ਦੇ ਅੰਦਰ ਰਹਿ ਕੇ ਨਹੀਂ ਕਰਨੀ, ਤਾਂ ਕਿ ਜਿਹੜੀ ਸਾਡੀ ਫੌਜ ਹੈ ਉਹ ਇਹ ਨਾ ਮਹਿਸੂਸ ਕਰੇ ਕਿ ਅਸੀਂ ਕਮਜ਼ੋਰ ਹਾਂ, ਅਸੀਂ ਆਪਣੇ ਆਪ ਨੂੰ ਬੜੇ ਬਹਾਦਰ। ਇਸ ਵਾਸਤੇ ਉਹਨਾਂ ਨੇ ਕਿਲੇ ਤੋਂ ਬਾਹਰ ਆ ਕੇ ਕਈ ਮੀਲ ਕੈਂਪ ਲਾਏ, ਫੌਜ ਨੂੰ ਜਿਹੜਾ ਵੇ ਉਹਦੀ ਹਾਲਤ ਦੇ ਵਿੱਚ ਕੀਤਾ, ਦਸਤੇ ਜਿਹੜੇ ਨੇ ਉਹ ਤਾਇਨਾਤ ਕੀਤੇ। ਮੁਹੰਮਦ ਬਿਨ ਕਾਸਮ ਜਦੋਂ ਪਹੁੰਚਿਆ ਉੱਥੇ ਨਜ਼ਾਰਾ ਹੀ ਹੋਰ ਸੀ ਤੇ ਜੰਗ ਵਾਸਤੇ ਤਿਆਰ ਬੈਠੇ ਸੀ। ਮੁਹੰਮਦ ਬਿਨ ਕਾਸਮ ਨੇ ਵੀ ਉਹਨਾਂ ਦੇ ਸਾਹਮਣੇ ਆਪਣੇ ਲਸ਼ਕਰ ਨੂੰ ਕਿਹਾ ਲਾ ਲਓ ਭਾਈ ਤੁਸੀਂ ਵੀ ਖੈਮੇ ਖੁਮੇ ਇੱਥੇ ਤੇ ਪੈ ਜਾਓ ਲੰਮੇ ਆ, ਜਦੋਂ ਜੰਗ ਸ਼ੁਰੂ ਹੋਏਗੀ ਤੁਹਾਨੂੰ ਦੱਸ ਦਾਂਗੇ। 2 ਤੋਂ 3 ਦਿਨ ਦੋਵੇਂ ਫੌਜਾਂ ਇੱਕ ਦੂਜੇ ਦੇ ਆਮਣੇ ਸਾਹਮਣੇ ਰਹੀਆਂ, ਕਿਸੇ ਤਰ੍ਹਾਂ ਦੀ ਕੋਈ ਹਰਕਤ ਨਾ ਹੋਈ। ਕਹਿੰਦੇ ਨੇ ਤੀਸਰੇ ਦਿਨ ਜਾਂ ਚੌਥੇ ਦਿਨ ਇੱਕ ਜਿਹੜਾ ਵੇ ਦਸਤਾ ਆਇਆ ਘੁੜਸਵਾਰਾਂ ਦਾ, ਉਹਨਾਂ ਨੇ ਚਿੱਟੇ ਝੰਡੇ ਫੜੇ ਸੀ। ਹੁਣ ਚਿੱਟਾ ਝੰਡਾ ਜੰਗ ਦੇ ਦੌਰਾਨ ਸੁਲ੍ਹਾ ਦੀ ਮੰਨ ਹੁੰਦੀ ਹੈ ਕਿ ਭਾਈ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਆਏ ਹਾਂ, ਸ਼ਰਤਾਂ ਅਸੀਂ ਲੈ ਕੇ ਆਏ, ਉਹਨਾਂ ਨੂੰ ਮੰਨੋ, ਸਾਡੇ ਨਾਲ ਸੁਲ੍ਹਾ ਕਰੋ ਨਹੀਂ ਤੇ ਜੰਗ ਕਰੋ। ਉਹਨਾਂ ਨੇ ਆ ਕੇ ਕਿਹਾ ਜੀ ਅਸੀਂ ਤੁਹਾਡੇ ਸਲਾਰ ਨੂੰ ਮਿਲਣਾ ਹੈ, ਤੁਹਾਡਾ ਜਿਹੜਾ ਲਸ਼ਕਰ ਦਾ ਰਾਜਾ ਵੀ ਅਸੀਂ ਉਹਨੂੰ ਮਿਲ, ਸਾਡੇ ਰਾਜੇ ਮੌਕੇ ਨੇ ਸਾਨੂੰ ਭੇਜਿਆ ਹੈ ਤਾਂ ਕਿ ਅਸੀਂ ਉਹਦੇ ਨਾਲ ਕੁਝ ਸ਼ਰਤਾਂ ਜਿਹੜੀਆਂ ਨੇ ਉਹ ਤੈਅ ਕਰ ਸਕੋ ਜੀ। ਸ਼ਰਤਾਂ ਜਿਹੜੀਆਂ ਮੁਹੰਮਦ ਬਿਨ ਕਾਸਮ ਦੇ ਸਾਹਮਣੇ ਲਿਜਾਇਆ ਗਿਆ ਸਫੀਰਾਂ ਨੂੰ, ਹੁਣ ਸਫੀਰਾਂ ਨੇ ਇਹ ਕਿਹਾ ਜੀ ਰਾਜਾ ਮੌਕਾ ਆਪ ਆ ਕੇ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਤੇ ਸ਼ਰਤਾਂ ਵੀ ਉਹ ਆਪ ਰੱਖੇ। ਮੁਹੰਮਦ ਬਿਨ ਕਾਸਮ ਨੇ ਕਿਹਾ ਕੋਈ ਗੱਲ ਨਹੀਂ, ਠੀਕ ਹੈ। ਅਗਲੇ ਦਿਨ ਸਵੇਰੇ ਰਾਜਾ ਮੌਕਾ ਜਿਹੜਾ ਵੇ 100 ਘੋੜਸਵਾਰਾਂ ਦੇ ਨਾਲ ਮੁਸਲਮਾਨਾਂ ਦੇ ਲਸ਼ਕਰ ਵੱਲ ਜਿਹੜਾ ਵੇ ਉਹ ਆਇਆ। ਆ ਕੇ ਮੁਹੰਮਦ ਬਿਨ ਕਾਸਮ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਤੈਅ ਹੋਈਆਂ। ਚੀਜ਼ਾਂ ਤੈਅ ਹੋਣ ਤੋਂ ਬਾਅਦ ਸੁਲ੍ਹਾ ਹੋਈ। ਸੁਲ੍ਹਾ ਤੋਂ ਬਾਅਦ ਜਿਹੜਾ ਵੇ ਰਾਜੇ ਮੌਕੇ ਨੇ ਪਹਿਲੀ ਸ਼ਰਤ ਇਸ ਤਰ੍ਹਾਂ ਸੀ ਕਿ ਤੈਨੂੰ ਸਾਡੇ ਖਲੀਫਾ ਨੂੰ ਖਰਾਜ ਦੇਣਾ ਪੈਣਾ, ਟੈਕਸ ਦੇਣਾ ਪੈਣਾ। ਰਾਜਾ ਮੌਕਾ ਤੇ ਉਹਦੀ ਔਲਾਦ ਜਿਹੜੀ ਏ ਉਹ ਇਸ ਕਿਲੇ ਦੀ ਹੁਕਮਰਾਨ ਰਹੇਗੀ, ਉਹਨਾਂ ਨੂੰ ਹੁਕਮਰਾਨੀ ਤੋਂ ਨਹੀਂ ਲਾਇਆ ਜਾਏ। ਦਰਿਆ ਪਾਰ ਕਰਨ ਵਿੱਚ ਰਾਜਾ ਮੌਕਾ ਜਿਹੜਾ ਵੇ
ਉਹ ਮੁਸਲਮਾਨਾਂ ਨੂੰ ਕਸ਼ਤੀਆਂ ਦੇਗਾ। ਜਦੋਂ ਲੋੜ ਪਏਗੀ, ਜਿਸ ਸ਼ੈ ਦੀ ਲੋੜ ਪਏਗੀ, ਉਹ ਮੁਸਲਮਾਨ ਲਸ਼ਕਰ ਨੂੰ ਤੈਨੂੰ ਦੇਣੀ ਪਏਗੀ, ਭਾਵੇਂ ਤੇ ਉਹ ਖਾਣ ਪੀਣ ਦਾ ਸਮਾਨ ਹੋਏ, ਭਾਵੇਂ ਉਹ ਉਹਨੂੰ ਫੌਜ। ਓਕੇ, ਹੋ ਗਿਆ ਕੰਮ ਜੀ, ਸਾਰਾ ਕੰਮ ਠੀਕ ਹੋ ਗਿਆ। ਉਸ ਤੋਂ ਬਾਅਦ ਅੱਗੇ ਇੱਕ ਛੋਟਾ ਜਿਹਾ ਇਲਾਕਾ ਸੀ, ਜਿਹਨੂੰ ਕਹਿ ਲਓ ਤੁਸੀਂ ਕਿ ਛੋਟਾ ਜਿਹਾ ਇੱਕ ਸ਼ਹਿਰ ਜਿਹਾ ਸੀ, ਉਹ ਸੀ ਸੂਰਤ। ਉੱਥੇ ਰਾਜੇ ਮੌਕੇ ਨਾਲ ਗਿਟਮਿਟ ਕਰਕੇ ਮੁਹੰਮਦ ਬਿਨ ਕਾਸਿਮ ਨੇ ਇੱਕ ਸਫੀਰ ਭੇਜਿਆ ਸੂਰਤ ਦੇ ਹੁਕਮਰਾਨ ਨੂੰ, ਉਹਨੂੰ ਤੜੀ ਛੜੀ ਲਾਈ, ਨਾਲ ਉਹਨੂੰ ਇਹ ਕਿਹਾ ਕਿ ਅਗਰ ਤੂੰ ਸਾਡੀ ਗੱਲ ਮੰਨ ਲਏਗਾ ਅਸੀਂ ਤੇਰੀ ਹਿਫਾਜ਼ਤ ਕਰਾਂਗੇ, ਰਾਜਾ ਦਾਹਰ ਤੇਰਾ ਕੁਝ ਵੀ ਨਹੀਂ ਵਿਗਾੜ ਸਕਦਾ। ਉਹਨੇ ਕਿਹਾ ਜੀ ਮੈਨੂੰ ਸੋਚਣ ਵਾਸਤੇ ਵਕਤ ਦਿਓ। ਉਹਨੂੰ ਟਾਈਮ ਦਿੱਤਾ ਗਿਆ ਸੋਚਣ ਵਾਸਤੇ, ਸੋਚਦਾ ਰਿਹਾ। ਦੂਸਰੇ ਜਾਂ ਤੀਸਰੇ ਦਿਨ ਉਹਨੇ ਆਪਣਾ ਸਫੀਰ ਭੇਜਿਆ, ਉਹਨੇ ਕਿਹਾ ਜੀ ਸਾਨੂੰ ਤੁਹਾਡੀਆਂ ਸ਼ਰਤਾਂ ਮਨਜ਼ੂਰ ਨੇ। ਇਹ ਸੂਰਤ ਦਾ ਜਿਹੜਾ ਇਲਾਕਾ ਵੇ, ਇੱਥੇ ਵੀ ਵਾਹਵਾ ਮਸ਼ਵਰੇ ਸਨ, ਉਹਨਾਂ ਕੋਲ ਕਸ਼ਤੀਆਂ ਸਨ, ਤੇ ਇਹ ਸੂਰਤ ਦਾ ਹੁਕਮਰਾਨ ਜਿਹੜਾ ਵੇ ਉਹਦੇ ਥੱਲੇ ਰਹਿ ਕੇ ਕੰਮ ਕਰਦੇ ਸੀ। ਉਹਨਾਂ ਨੂੰ ਵੀ ਕਸ਼ਤੀਆਂ ਦਾ ਕਿਹਾ ਗਿਆ, ਉਹਨਾਂ ਨੇ ਵੀ ਕਸ਼ਤੀਆਂ ਦੇ ਦਿੱਤੀ। ਇਹ ਸਾਰੀ ਗੱਲਬਾਤ ਹੋਈ। ਇਸ ਤੋਂ ਬਾਅਦ ਜਿਹੜਾ ਵੇ ਮੁਹੰਮਦ ਬਿਨ ਕਾਸਿਮ ਨੇ ਦਰਿਆ ਪਾਰ ਕਰਨ ਦੀ ਸਲਾਹ ਬਣਾਈ। ਅਸੀਂ ਤੁਹਾਨੂੰ ਅਗਲੇ ਸਿਲਸਿਲੇ 'ਚ ਦੱਸਾਂਗੇ ਕਿ ਕਿਸ ਤਰ੍ਹਾਂ ਦਰਿਆ ਪਾਰ ਕੀਤਾ ਤੇ ਅੱਗੇ ਕੀ ਹੋਇਆ। ਚੈਨਲ ਨੂੰ ਸਬਸਕ੍ਰਾਈਬ ਕਰੋ, ਸਾਨੂੰ ਇਜਾਜ਼ਤ ਦੇਵੋ। ਰੱਬ